पर्चा दर्ज कर देंगे, पर्चा दर्ज कर देंगे। इस तरह तुसीं इत्थों चल जाओ, तुहाडे नाम लिख देवांगे, तुहाडे घर आ जाऊगा कोई। प्रशासन धक्का कर रहा पर ਅਸੀਂ ਡੋਲਣਾ ਨਹੀਂ ਹੈਗੇ, ਅਸੀਂ ਇਨਸਾਫ ਲੈਣ ਆਏ ਆਂਗੇ। ਸਰਕਾਰ ਦੀਆਂ ਅਸੀਂ ਆਮ ਆਦਮੀ ਪਾਰਟੀ ਦੀਆਂ ਚੀਕਾਂ ਕਢਾ ਕੇ ਹਟਾਂਗੇ। ਇਹ ਤਸਵੀਰਾਂ ਤੁਸੀਂ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਕੱਢੀ ਜਾ ਰਹੀ ਇਨਸਾਫ ਯਾਤਰਾ ਦੇ ਲਈ ਸਵਾਗਤ ਲਈ ਖੜੇ ਲੋਕਾਂ ਦੀਆਂ ਵੇਖ ਰਹੇ ਹੋ। ਇਹ ਲੋਕ ਜਲੰਧਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਸਵਾਗਤ ਲਈ ਖੜੇ ਸੀ, ਪਰ ਇਸੇ ਦੌਰਾਨ ਉੱਥੇ ਪੁਲਿਸ ਆਉਂਦੀ ਹੈ ਅਤੇ ਧਾਰਾ 144 ਦਾ ਹਵਾਲਾ ਦਿੰਦਿਆਂ ਹੋਇਆਂ ਇੱਥੋਂ ਜਬਰਨ ਇਹਨਾਂ ਨੂੰ ਖਦੇੜ ਦਿੱਤਾ ਜਾਂਦਾ ਹੈ। ਇੱਕ ਪਾਸੇ ਤਾਂ ਲਗਾਤਾਰ ਪਰਿਵਾਰ ਇਨਸਾਫ ਮੰਗ ਰਿਹਾ ਹੈ ਤੇ ਦੂਸਰੇ ਪਾਸੇ ਇਨਸਾਫ ਦੀ ਗੱਲ ਕਰਨ ਤੇ ਵੀ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ। ਇੱਕ ਪਾਸੇ ਤਾਂ ਸਰਕਾਰ ਦਾ ਜਾਂ ਫਿਰ ਪ੍ਰਸ਼ਾਸਨ ਦਾ ਕਹਿਣਾ ਸੀ ਕਿ 144 ਧਾਰਾ ਲੱਗੀ ਹੋਣ ਦੇ ਕਾਰਨ ਬਿਨਾਂ ਕਿਸੇ ਮਨਜ਼ੂਰੀ ਲਏ ਇਸ ਤਰੀਕੇ ਦੇ ਨਾਲ ਇਕੱਠ ਨਹੀਂ ਹੋ ਸਕਦਾ, ਪਰ ਦੂਸਰੇ ਪਾਸੇ ਜਦੋਂ ਮੁੜ ਤੋਂ ਇਕੱਠ ਹੁੰਦਾ ਹੈ, ਸਿੱਧੂ ਮੂਸੇਵਾਲਾ ਦੇ ਮਾਪੇ ਪਹੁੰਚਦੇ ਨੇ, ਉਸ ਵੇਲੇ ਉਸ ਜਗ੍ਹਾ ਦੇ ਉੱਪਰ ਕੋਈ ਵੀ ਅਧਿਕਾਰੀ ਇਸ ਗੱਲ ਨੂੰ ਲਾਗੂ ਕਰਦਾ ਨਜ਼ਰ ਵੀ ਨਹੀਂ ਆਇਆ। ਆਖਰ ਦੇ ਵਿੱਚ ਕਾਰਨ ਕੀ ਨਿਕਲਿਆ ਕਿ ਉਸੇ ਰੋਡ ਦੇ ਉੱਪਰੋਂ ਚੀਫ ਮਿਨਿਸਟਰ ਭਗਵੰਤ ਮਾਨ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਹੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਘਣਾ ਸੀ। ਉਹ ਵੀ ਤਸਵੀਰਾਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ, ਜਿਸ ਦੇ ਵਿੱਚ ਕੌਮੀ ਕਨਵੀਨਰ ਜਿਹੜੇ ਕਿ ਦਿੱਲੀ ਤੋਂ ਆਉਂਦੇ ਨੇ, ਉਹਨਾਂ ਦੀ ਗੱਡੀ ਪੰਜਾਬ ਦੇ ਮੁੱਖ ਮੰਤਰੀ ਤੋਂ ਵੀ ਅੱਗੇ ਚੱਲਦੀ ਹੈ। ਹਾਲਾਂਕਿ ਜੇਕਰ ਸੰਵਿਧਾਨਕ ਅਹੁਦੇ ਦੀ ਨਿਗਾਹ ਨਾਲ ਦੇਖਿਆ ਜਾਵੇ ਤਾਂ ਪੰਜਾਬ ਦਾ ਸੀਐਮ ਦਿੱਲੀ ਦੇ ਸੀਐਮ ਨਾਲੋਂ ਕਿਤੇ ਵੱਡਾ ਮੰਨਿਆ ਜਾ ਸਕਦਾ ਹੈ। ਸੋ ਅੱਜ ਜਲੰਧਰ ਦੇ ਵਿੱਚ ਇਨਸਾਫ ਯਾਤਰਾ ਕੱਢ ਰਹੇ ਸਿੱਧੂ ਦੇ ਮਾਪਿਆਂ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾਵਾਂਗੇ। ਪਹਿਲਾਂ ਖਦੇੜੇ ਗਏ ਲੋਕਾਂ ਨੇ ਕੀ ਆਖਿਆ ਉਹ ਸੁਣੋ। ਕੀ ਸਮਝਦੇ ਹੋ ਕਿ ਹੁਣ ਤਾਂ ਕੋਈ ਨਹੀਂ ਜਾਣ ਲਈ ਕਿਉਂ ਆਖਿਆ ਗਿਆ ਸੀ? ਕਿਉਂ ਕਿਹਾ ਗਿਆ ਸੀ? ਇਸ ਲਈ ਕਿਹਾ ਗਿਆ ਸੀ ਕਿਉਂਕਿ ਇੱਥੋਂ ਭਗਵੰਤ ਮਾਨ ਨੇ ਲੰਘਣਾ ਸੀਗਾ, ਤਾਂ ਕਰਕੇ। ਕਿਉਂਕਿ ਉਹ ਕਹਿੰਦੇ ਸੀਗੇ ਕਿ ਤੁਸੀਂ ਵੋਟਾਂ ਕਰਕੇ ਰੋਕਦੇ ਪਏ ਆ, ਉਹਨਾਂ ਨੂੰ ਤਾਂ ਕਰਕੇ ਕਹਿ ਰਹੇ ਕਿਉਂਕਿ ਉਹ ਇਨਸਾਫ ਮੰਗ ਰਹੇ ਆ। ਉਹ ਹੁਣ ਨਹੀਂ ਰੋਕਿਆ ਉਹਨਾਂ ਨੇ, ਹੁਣ ਨਹੀਂ ਰੋਕਿਆ ਉਹਨਾਂ ਨੇ, ਹੁਣ ਨਹੀਂ ਰੋਕਿਆ ਤਾਂ ਸਾਨੂੰ ਤਾਂ ਰੋਕਿਆ ਕਿ ਭੱਜੋਗੇ, ਇੱਥੇ ਸਾਰਾ ਖਾਲੀ ਹੋ ਜਾਣਾ, ਬੈਠ ਕਿਹਾ ਪੁਲਿਸ ਨੇ ਕਿਹਾ ਕੀ ਸੀ? ਉਹ ਕਹਿੰਦੇ ਸੀ ਅਸੀਂ ਤੁਹਾਡੇ ਪਰਚਾ ਦਰਜ ਕਰ ਦਾਂਗੇ, ਪਰਚਾ ਦਰਜ ਕਰ ਦਾਂਗੇ। ਇਸ ਤਰ੍ਹਾਂ ਤੁਸੀਂ ਇੱਥੋਂ ਚਲ ਜਾਓ, ਤੁਹਾਡੇ ਨਾਮ ਲਿਖ ਦੇਵਾਂਗੇ, ਤੁਹਾਡੇ ਘਰ ਆ ਜਾਊਗਾ ਕੋਈ। ਨਾਮ ਵੀ ਲਿਖੇ ਗਏ ਆ, ਨਾਮ ਲਿਖੇ ਗਏ ਆ, ਨਾਮ ਲਿਖੇ ਗਏ ਆ, ਸਾਡੇ ਨਹੀਂ ਲਿਖੇ ਗਏ, ਅਸੀਂ ਦੱਸਿਆ ਨਹੀਂ ਹੈਗਾ। ਨਾਮ ਲਿਖੇ, ਕਈਆਂ ਦੇ ਨਾਮ ਲਿਖੇ ਹੋਏ ਆ। ਕੋਈ ਬਈ ਕਿਸੇ ਜਲਦੀ ਡਰਨ ਦੀ ਲੋੜ ਨਹੀਂ, ਕਿੰਨੇ ਪਰਚੇ ਕਰਾਣ, ਸਾਨੂੰ ਡਰਨ ਦੀ ਲੋੜ ਨਹੀਂ ਹੈਗੀ ਬਾਈ। ਵਿੱਚ ਲੀਡਰਾਂ ਦਾ ਹੱਥ। ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਜੀ ਇੱਥੇ ਆਉਂਦੇ ਤਾਂ ਖਤਰਾ ਸੀ ਉਹਨਾਂ ਨੂੰ? ਕੋਈ ਤੁਸੀਂ ਕੋਈ ਵਿਰੋਧ ਪ੍ਰਦਰਸ਼ਨ ਵਿਰੋਧ ਕਰਨਾ ਸੀ ਉਹਨਾਂ ਦਾ? ਸਾਨੂੰ ਕੋਈ ਵਿਰੋਧ ਨਹੀਂ, ਅਸੀਂ ਇਨਸਾਫ ਲਈ ਖੜੇ ਆ, ਅਸੀਂ ਇਨਸਾਫ ਲਈ ਖੜੇ ਰਹਾਂਗੇ। ਸਿੱਧੂ ਟੀਮ ਨਾਲ ਮੂਸੇ ਤੋਂ ਆਏ ਆਂਗੇ ਅਸੀਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ, ਜੋ ਕਿ ਪ੍ਰਸ਼ਾਸਨ ਸਾਡੇ ਨਾਲ ਬਹੁਤ ਧੱਕਾ ਕਰ ਰਿਹਾ। ਪਿੱਛੇ ਵੀ ਭੋਗਪੁਰ ਵੀ ਪ੍ਰਸ਼ਾਸਨ ਧੱਕਾ ਕਰ ਰਿਹਾ, ਪਰ ਅਸੀਂ ਡੋਲਣਾ ਨਹੀਂ ਹੈਗੇ, ਅਸੀਂ ਇਨਸਾਫ ਲੈਣ ਆਏ ਆਂਗੇ। ਸਰਕਾਰ ਦੀਆਂ ਅਸੀਂ ਆਮ ਆਦਮੀ ਪਾਰਟੀ ਦੀਆਂ ਚੀਕਾਂ ਕਢਾ ਕੇ ਹਟਾਂਗੇ ਉਸ ਮਰਜ਼ੀ ਮਤੇ ਵਿੱਚ। ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ। ਬਾਕੀ ਇਹਨਾਂ ਲੋਕ ਇਹਨਾਂ ਦੇ ਛੱਤਰ ਲਾਉਣਗੇ ਜੀ ਆਮ ਆਦਮੀ ਪਾਰਟੀ ਦੇ, ਇਹਨਾਂ ਨੂੰ ਕੁਝ ਨਹੀਂ ਵੋਟ ਪਾਉਣ ਦੇਣੀ ਜੀ। ਅਸੀਂ ਸਾਨੂੰ ਡਰਨ ਦੀ ਲੋੜ ਨਹੀਂ। ਜਿਹੜੇ ਗੈਂਗਸਟਰ ਆ ਉਹਨਾਂ ਨੂੰ ਵੀ ਹਜੇ ਤੱਕ ਸਜ਼ਾ ਨਹੀਂ ਮਿਲੀ ਹੈਗੀ। ਬਲਤੇਜ ਪੰਨੂ ਨੂੰ ਪਹਿਲਾਂ ਅਰੈਸਟ ਕਰੋ, ਜਿਹਨੂੰ ਨਹੀਂ ਕੀਤਾ ਅਰੈਸਟ, ਜਿਹਦੇ ਕਰਕੇ ਸਿਕਿਉਰਿਟੀ ਲੀਕ ਹੋਈ ਹੈ। ਪਰ ਉਹ ਤਾਂ ਮੀਡੀਆ ਸਲਾਹਕਾਰ ਨੇ, ਉਹ ਤਾਂ ਨਾਲ ਚੱਲਦੇ ਨੇ ਸਰਕਾਰ ਦੇ ਨਾਲ ਚੱਲਣ ਸਰ, ਕਿਉਂਕਿ ਸਰਕਾਰ ਦਾ ਹੱਥ ਆ ਇਹਦੇ ਵਿੱਚ। ਇਸ ਕਤਲ 'ਚ ਸਰਕਾਰ ਦਾ ਹੀ ਹੱਥ ਹੈ। ਜਿੰਨੇ ਗੈਂਗਸਟਰਵਾਦ ਹੋਏ ਆ ਉਹਦੇ ਵਿੱਚ ਸਰਕਾਰ ਦਾ ਹੀ ਹੱਥ ਵੀ ਟਿਕੀ ਹੋਈ ਆ ਉਹਨਾਂ ਦੇ ਨਾਲ। ਸਰਕਾਰ ਨੇ ਦਾਅਵਾ ਕੀਤਾ ਨਾ ਕਿ ਅਸੀਂ ਬਹੁਤੇ ਫੜ ਲਏ ਤੇ ਥੋੜੇ ਰਹਿੰਦੇ ਜਿਹੜੇ ਫੜ ਲੈਣੇ ਅਸੀਂ। ਕਹਿੰਦੇ ਫੜ ਲਾਂਗੇ। ਨਹੀਂ ਫੜੇ, ਨਹੀਂ, ਜਿਹੜੇ ਫੜੇ ਹੋਏ ਉਹਨਾਂ ਨੂੰ ਤਾਂ ਸ਼ਰੇਆਮ ਇੰਟਰਵਿਊ ਕਰਾਉਂਦੇ ਪਏ ਆ। ਉਹ ਸ਼ਰੇਆਮ ਜਿਹਨਾਂ ਚੋਂ ਇੰਟਰਵਿਊ ਹੋਣਗੀਆਂ ਉਹਨਾਂ ਨੂੰ ਸਰਕਾਰ ਨੇ ਕਿਹਾ ਕਿ ਪੰਜਾਬ ਦੀ ਜੇਲ੍ਹ 'ਚ ਨਹੀਂ ਫੜੇ ਹੋਏ ਆ। ਉਹ ਅਸਲੀ ਗੈਂਗਸਟਰ ਨਹੀਂ ਹੈਗੇ, ਉਹ ਰੇਕੀ ਤੇ ਫੜੇ ਹੋ। ਅਸਲੀ ਜਿਹੜੇ ਹੈਗੇ ਨਾ, ਜਿਨ੍ਹਾਂ ਨੇ ਕਰਵਾਇਆ ਹੋਇਆ, ਇਹ ਲੀਡਰ ਹੀ ਆ ਜਿਨ੍ਹਾਂ ਨੇ ਕਰਵਾਇਆ ਹੋਇਆ ਆ। ਤੁਸੀਂ ਪਹਿਲਾਂ ਲੀਡਰਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਮੇਰੇ ਅਕੋਰਡਿੰਗ। ਕਿਸੇ ਨੂੰ ਵੀ ਨਾ ਵੋਟ ਪਾਓ, ਕਿਸੇ ਨੂੰ ਵੀ ਨਾ ਪਾਓ ਵੋਟ। ਪਰ ਸਰਕਾਰ ਕਹਿੰਦੀ ਸਾਡੇ ਕੰਮ ਨੂੰ ਵੋਟਾਂ ਪੈਣੀਆਂ, ਕੰਮ ਬਹੁਤ ਕਰਤੇ ਜੀ 1 ਸਾਲ ਦੇ ਵਿੱਚ। ਇੱਕ ਸਾਲ ਦੇ ਵਿੱਚ ਤੁਹਾਡੇ ਸਾਹਮਣੇ ਆ ਕਿੰਨਾ ਕਿ ਤੁਸੀਂ ਦੇਖ ਲਿਆ। ਲੋਕ ਸੜਕਾਂ ਤੇ ਕਾਹੀ ਆਏ ਹੋਏ ਆ, ਕੁਝ ਵੀ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ। ਬਹੁਤ ਸਾਰੇ ਲੋਕ ਤਾਂ ਉਹਨਾਂ ਦੇ ਹੱਕ 'ਚ ਵੀ ਖੜੇ ਸੀ ਨਾ, ਬਹੁਤ ਰੈਲੀਆਂ ਦੇਖਿਓ, ਤੁਸੀਂ ਦੇਖਿਓ ਰਿਜ਼ਲਟ ਆਣਾ। ਜੀ ਸੰਗਰੂਰ 'ਚ ਜੋ ਹਾਲ ਇਹਨਾਂ ਦਾ ਹੋਇਆਗਾ, 10 ਤਰੀਕ ਤੱਕ ਚੀਕਾਂ ਨਿਕਾਲ ਦੇਣੀਆਂ ਇਹਨਾਂ ਦੀਆਂ। 13 ਤਰੀਕ ਨੂੰ ਰਿਜ਼ਲਟ ਆਣਾ, ਦੇਖਿਓ ਕਿਸੇ ਨੇ ਵੀ ਨਹੀਂ ਜਿੱਤਣਾ। ਆਮ ਆਦਮੀ ਦੀ ਦੇਖੋ ਚੀਕਾਂ ਨਿਕਲ ਜਾਣੀਆਂ, ਤੁਸੀਂ ਟੈਨਸ਼ਨ ਨਾ ਲਓ, ਉਹਨੇ ਹਾਰਨਾ ਹੀ ਆ ਪੱਕਾ। ਜਲੰਧਰ ਸੰਗਰੂਰ ਐਮਪੀ ਸੀਟ ਆਮ ਆਦਮੀ ਪਾਰਟੀ ਦੀ ਸੀਗੀ, ਐਮਪੀ ਦੀ ਉੱਥੋਂ ਵੀ ਹਰੇ ਨੇ। ਕਹਿੰਦੇ ਕਹਿੰਦੇ ਟਾਈਮ ਨਹੀਂ, ਹੁਣ ਕਹਿੰਦੇ ਟਾਈਮ ਬਹੁਤ ਹੋ ਗਿਆ। ਟਾਈਮ ਮੈਨੂੰ ਪਤਾ ਲੱਗ ਜੂ, ਟਾਈਮ